ਸ਼ੁਭਕਰਨ ਦੀ ਮੌਤ ਤੇ ਕਿਸਾਨਾਂ ਖਿਲਾਫ ਹਿੰਸਾ ਬਾਰੇ ਹਾਈ ਕੋਰਟ ਨੇ ਹਰਿਆਣਾ ਤੇ ਪੰਜਾਬ ਸਰਕਾਰ ਨੂੰ ਇੰਜ ਫਟਕਾਰਿਆ। ਹੁਣ ਪਹਿਲੀ ਗੱਲ ਤਾਂ ਬੈਰੀਅਰ ਜਿਹੜੇ 3 ਫਰਵਰੀ ਤੋਂ ਬਾਅਦ ਉਹਨਾਂ ਲਿਆ ਕੇ ਲਾਣੇ, ਉਦੋਂ ਹਾਈ ਕੋਰਟ ਨਹੀਂ ਬੋਲਿਆ ਕਿ ਭਾਈ ਹਰਿਆਣਾ ਸਰਕਾਰ ਨੂੰ ਕਹੋ ਵੀ ਦਿੱਲੀ ਰਾਜਧਾਨੀ ਹੈ ਸਾਰਿਆਂ ਦੀ, ਤੁਸੀਂ ਕਿਵੇਂ ਪੀਸਫੁਲ ਕਿਸੇ ਨੂੰ ਵੀ ਰੋਕ ਸਕਦੇ ਹੋ। ਸ਼ੁਭਕਰਨ ਨੂੰ ਮਾਰਿਆ ਵੀ 8 ਦਿਨ ਬਾਅਦ ਉਹਨੂੰ ਕ੍ਰੀਮੇਟ ਕੀਤਾ, ਅੱਜ ਦੂਜਾ ਕਰਕੇ ਹਾਈ ਕੋਰਟ ਨੇ ਕੋਈ ਆਰਡਰ ਨਹੀਂ ਕੀਤਾ ਕਿ ਜੀ ਤੁਸੀਂ FIR ਕਿਉਂ ਨਹੀਂ ਰਜਿਸਟਰ ਕਰਦੇ। ਹੁਣ ਅੱਜ ਉਹ ਹਲਕਾ ਜਿਹਾ ਹਾਈ ਕੋਰਟ ਨੇ ਕਿਹਾ ਕਿ ਜੀ ਜੇ ਉਹ ਹੋਇਆ ਉਹਦੀ ਡੈਥ ਤੇ ਪੰਜਾਬ ਸਰਕਾਰ ਨੂੰ ਕੀ ਇਤਰਾਜ਼ ਸੀ FIR ਰਜਿਸਟਰ ਕਰਨ 'ਚ। ਤਾਂ ਹਾਈ ਕੋਰਟ ਨੇ ਕਿਹਾ ਜੀ ਹਾਂ ਜਿਹੜਾ ਕੋਈ ਹਰਿਆਣੇ ਨੇ ਜੋ ਕੀਤਾ ਨਹੀਂ ਸੀ ਕਰਨਾ ਚਾਹੀਦਾ, ਇਹ ਕੋਈ ਦਹਿਸ਼ਤਗਰਦ ਰਾਜ ਨਹੀਂ ਹੈ, ਤੁਸੀਂ ਸ਼ਾਂਤਮਈ ਮੁਜ਼ਾਹਰਾਕਾਰੀਆਂ ਉੱਪਰ ਇੰਨੀ ਜ਼ਿਆਦਾ ਹਿੰਸਾ ਦੀ ਵਰਤੋਂ ਕਿਵੇਂ ਕਰ ਸਕਦੇ ਹੋ। ਹਰਿਆਣਾ ਸਰਕਾਰ ਤੋਂ ਪੁੱਛਿਆ ਕੋਰਟ ਨੇ ਕਿ ਉਹ ਦੱਸੇ ਕਿ ਡੇਰਾ ਮੁਖੀ ਰਾਮ ਰਹੀਮ ਵਾਂਗ ਹੋਰ ਕਿੰਨੇ ਕੈਦੀਆਂ ਨੂੰ ਇਸ ਤਰ੍ਹਾਂ ਪੈਰੋਲ ਦਿੱਤੀ ਗਈ ਸੀ। ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਜਾਣਕਾਰੀ ਮੰਗੀ ਹੈ। 2 ਕਤਲ 2 ਜਬਰ ਜਨਾ ਔਰ ਉਹਨੂੰ ਜਿਵੇਂ ਉਹ ਬਾਦਸ਼ਾਹ ਦੀ ਤਰ੍ਹਾਂ ਜੇਲ੍ਹ 'ਚ ਰੱਖਿਆ ਔਰ ਜਿਵੇਂ ਉਹਨੂੰ ਪੈਰੋਲ ਦਿੱਤੀ ਜਾਂਦੀ ਹੈ। ਹੁਣ ਇਹਨੂੰ ਲੈ ਕੇ ਵੀ ਬੜੀ ਖਬਰ ਹੈ ਕਿ ਜੀ ਹਾਈ ਕੋਰਟ ਨੇ ਝਾੜ ਪਾ ਦਿੱਤੀ। ਉਹਨਾਂ ਨੇ ਕਿਹਾ ਜੀ ਹੁਣ ਜਦੋਂ ਵੀ ਪੈਰੋਲ ਦੇਣੀ ਹੈ ਪਹਿਲਾਂ ਅਦਾਲਤ ਦੀ ਮਰਜ਼ੀ ਨਾਲ, ਉਹਨਾਂ ਨੇ ਇਸਤੇਮਾਲ ਕਰ ਲਿਆ, ਲਗਾਤਾਰ ਕਰ ਰਹੇ ਨੇ। ਦੇ ਡੋਂਟ ਗਿਵ ਅ ਡੈਮ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਖਿਲਾਫ ਕੀਤੀ ਹਿੰਸਾ ਦੀ ਨਿਖੇਧੀ ਕੀਤੀ ਹੈ ਔਰ ਨਾਲ ਹੀ ਸੌਦਾ ਸਾਧ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਬਾਰ-ਬਾਰ ਪੈਰੋਲ ਦੇਣ ਦੀ ਆਲੋਚਨਾ ਵੀ ਕੀਤੀ ਹੈ। ਸੋ ਇਸ ਨਾਲ ਕੁਝ ਵੀ ਹੋਣ ਵਾਲਾ ਨਹੀਂ ਹੈ, ਪਰ ਇਸ ਵਰਤਾਰੇ ਨੂੰ ਪੰਜਾਬੀ ਵਿੱਚ ਕਹਿੰਦੇ ਨੇ ਗੋਂਗਲੂਆਂ ਤੋਂ ਮਿੱਟੀ ਲਾਉਣਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਗੋਂਗਲੂਆਂ ਤੋਂ ਮਿੱਟੀ ਲਾਉਣਾ ਵੀ ਕਹਿੰਦੇ ਨੇ, ਝਾੜਨਾ ਵੀ ਕਹਿੰਦੇ ਆ। ਦੇਖੋ, ਅੱਜ ਹੀ ਇੱਕ ਯੂਟਿਊਬਰ ਜਿਹੜਾ ਬੜਾ ਪ੍ਰੋਮੀਨੈਂਟ ਹੈ, ਮਿਲੀਅਨਸ ਆਫ ਦੇ ਸਬਸਕ੍ਰਾਈਬਰਸ ਨੇ, ਉਹਨੇ ਇੱਕ ਪੂਰਾ ਸੈਗਮੈਂਟ ਕੀਤਾ ਕਿ ਕਿਵੇਂ ਜਿਹੜੇ ਸਾਬਕਾ ਜੱਜ ਨੇ ਸੁਪਰੀਮ ਕੋਰਟ ਦੇ ਔਰ ਹਾਈ ਕੋਰਟ ਦੇ, ਰਿਟਾਇਰ ਹੁੰਦਿਆਂ ਹੀ ਉਹਨਾਂ ਨੂੰ ਕਿਵੇਂ ਕਿਹਨਾਂ ਪੋਜੀਸ਼ਨਾਂ 'ਤੇ ਲਾਇਆ ਗਿਆ ਔਰ ਉਹਨਾਂ ਨੇ ਰਿਟਾਇਰ ਹੋਣ ਤੋਂ ਪਹਿਲਾਂ 2 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਜਾਂ 2 ਮਹੀਨਾ ਪਹਿਲਾਂ ਕਿਹੜੇ ਜਿਹੜੇ ਕੇਸ ਨੇ ਉਹਨਾਂ ਦੇ ਵਿੱਚ ਸਰਕਾਰ ਪੱਖੀ ਫੈਸਲੇ ਦਿੱਤੇ। ਸੋ ਮਤਲਬ ਇਹ ਹੈ ਵੀ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਮੀਡੀਆ ਤਾਂ ਟੋਟਲੀ ਕੰਪਲਿਸਿਟ ਹੈ ਹੀ ਹੈ। ਉਦੋਂ 2014 'ਚ ਜਦੋਂ 24/7 ਉਹ ਫਰੋਡੀਆ ਅੰਨਾ ਹਜ਼ਾਰੇ ਨੂੰ ਲਿਆ ਕੇ ਦਿੱਲੀ 'ਚ ਬਿਠਾਇਆ ਸੀ ਤੇ ਇੱਕ ਪੂਰਾ ਕੈਂਪੇਨ ਜਿਹੜਾ ਤਿਆਰ ਕੀਤਾ, ਉਹ ਤਾਂ ਆਲਰੇਡੀ ਅੰਬਾਨੀ ਅਡਾਨੀ ਲਾਈਨ ਵਾਲਾ ਸਾਰਾ ਮੀਡੀਆ ਉਹਨਾਂ ਦੇ ਕੰਟਰੋਲ 'ਚ ਹੀ ਸੀ। ਫਿਰ ਅਸੀਂ ਸੋਸ਼ਲ ਮੀਡੀਆ ਦਾ ਇਸਤੇਮਾਲ ਦੇਖਦੇ ਹਾਂ। ਹੁਣ ਅਸੀਂ ਦੇਖਦੇ ਹਾਂ ਵੀ ਕਿਵੇਂ ਈਵਨ ਇਹਨਾਂ ਨੇ ਉਹ ਫੇਸਬੁੱਕ ਹੋਏ, ਐਕਸ ਹੋਏ, ਇੰਸਟਾਗ੍ਰਾਮ ਹੋਏ, ਯੂਟਿਊਬ ਹੋਏ, ਉਹਨੂੰ ਕਿਵੇਂ ਇਨਫਲੂਐਂਸ ਕਰਕੇ ਜੋ ਚਾਹੁੰਦੇ ਨੇ ਉਹਨੂੰ ਹਟਵਾ ਦਿੰਦੇ ਨੇ। ਜੋ ਨਹੀਂ, ਜੋ ਉਹਨਾਂ ਨੂੰ ਹੁੰਦਾ ਆਪਣਾ, ਉਹ ਉਹਨਾਂ ਦਾ ਤੁਰਿਆ ਰਹਿੰਦਾ ਨਫ਼ਰਤ ਦਾ ਪ੍ਰਚਾਰ। ਪਰ ਜਿਹੜਾ ਵਰਸਟ ਪਾਰਟ ਸੀ ਉਹ ਜੁਡੀਸ਼ਰੀ, ਕਿਉਂਕਿ ਦੇਖੋ ਇੱਕ ਜ਼ਮਾਨੇ 'ਚ ਭਾਵੇਂ ਨਹਿਰੂ ਦੇ ਜ਼ਮਾਨੇ 'ਚ ਵੀ ਕਿਤੇ ਨਾ ਕਿਤੇ ਇਨਫਲੂਐਂਸ ਦਾ ਜੁਡੀਸ਼ਰੀ ਹੁੰਦੀ ਰਹੀ ਹੈ। ਇੰਦਰਾ ਗਾਂਧੀ ਨੇ ਜਿਹੜਾ ਉਹ ਜਦੋਂ ਇਲੀਗਲ ਪ੍ਰੈਕਟਿਸਿਸ ਕੀਤੀਆਂ ਆਪਣੀ ਚੋਣ ਜਿੱਤਣ ਦੇ ਲਈ, ਤੇ ਇਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਨੇ ਉਹਦੀ ਸੀਟ ਨੂੰ ਜਿਹੜਾ ਉਹਨੂੰ ਅਯੋਗ ਕਰਾਰ ਦਿੱਤਾ ਸੀ, ਉਹਦੀ ਕੈਂਸਲ ਕਰਤੀ ਸੀ। ਸੋ ਤੁਹਾਨੂੰ ਕਿਤੇ ਨਾ ਕਿਤੇ ਉਹ ਫੈਸਲੇ ਨਜ਼ਰ ਆ ਜਾਂਦੇ ਸੀ ਜਿਹਦੇ 'ਚ ਕੋਈ ਨਾ ਕੋਈ ਇਮਾਨਦਾਰੀ ਨਾਲ ਖਲੋ ਜਾਂਦਾ ਸੀ। ਔਰ ਰਿਟਾਇਰ ਹੋਣ ਤੋਂ ਬਾਅਦ ਜਿਹੜੇ ਜਸਟਿਸ ਨੇ ਉਹ ਆਪਣੀ ਪੀਸਫੁਲ ਜ਼ਿੰਦਗੀ ਜਿਉਂਦੇ ਸੀ। ਹੁਣ ਜਸਟਿਸ ਮਾਰਕੰਡੇ ਕਾਟਜੂ, ਇਹ ਉਹਦਾ ਔਨ ਰੈਕਰਡ ਹੈ ਕਿ 80% ਜੱਜ ਜਿਹੜੇ ਨੇ ਉਹ ਕਰਪਟ ਨੇ, ਸੁਪਰੀਮ ਕੋਰਟ ਦੇ ਵੀ। ਹਾਲਾਂਕਿ ਬਾਅਦ 'ਚ ਉਹਦੇ 'ਤੇ ਉਹਨਾਂ ਨੇ ਉਹਨੂੰ ਮੋਰਲ ਗਰਾਊਂਡ 'ਤੇ ਦੂਜੇ ਮਾਫੀ ਨਹੀਂ ਉਹਨੇ ਮੰਗੀ, ਪਰ ਉਹਨੇ ਰਿਗਰੈਟ ਜਿਹਾ ਕਰਕੇ ਆਪਣੀ ਜਾਨ ਛਡਾਈ, ਕਿਉਂਕਿ ਹੁਣ ਉਹ ਖੁਦ ਉਹਦਾ ਹਿੱਸਾ ਰਿਹਾ ਸਿਸਟਮ ਦਾ, ਉਹਨੂੰ ਸਮਝਦਾ। ਜਦੋਂ ਉਹਨੇ ਗੱਲ ਕੀਤੀ ਉਦੋਂ ਤਾਂ ਅਜੇ ਮੋਦੀ ਦਾ ਦੌਰਾ ਨਹੀਂ ਸੀ। ਉਹ ਤਾਂ ਉਸ ਤੋਂ ਬਾਅਦ ਜਿਹੜਾ ਉਹ ਪ੍ਰੈਸ ਕਮਿਸ਼ਨ ਦਾ ਵੀ ਚੇਅਰਮੈਨ ਰਿਹਾ ਹੈ। ਤਾਂ ਉਹਨਾਂ ਦੀ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਅਜੇ ਮੋਦੀ ਨਹੀਂ ਸੀ ਆਇਆ। ਹੁਣ ਅਸੀਂ ਸਾਰੇ ਹੀ ਰਾਮ ਮੰਦਰ ਤੋਂ ਲੈ ਕੇ ਕਸ਼ਮੀਰ ਆਰਟੀਕਲ 370 ਤੱਕ ਦਾ ਤੁਸੀਂ ਫੈਸਲੇ ਦੇਖੋ, ਰਾਫੇਲ ਦਾ ਫੈਸਲਾ ਦੇਖੋ, ਔਰ ਰੰਜਨ ਗੋਗੋਈ ਜਿਹਨੇ ਬਾਬਰੀ ਮਸਜਿਦ ਢਾਣ ਨੂੰ ਜਸਟੀਫਾਈ ਤਾਂ ਨਹੀਂ ਕੀਤਾ, ਲੇਕਿਨ ਮੰਦਰ ਬਣਾਉਣ ਦਾ ਉੱਥੇ ਜੀ ਆਸਥਾ ਦੇ ਆਧਾਰ ਪਰ ਉਹ ਰਾਜ ਸਭਾ 'ਚ ਬੈਠਾ ਹੈ।
ਕਿੰਨੇ ਹੋਰ ਰਿਟਾਇਰ ਹੋਣ ਦੇ ਨਾਲ ਹੋ ਰਹੇ ਨੇ। ਇਸ ਲਈ ਜਦੋਂ ਕਿਸੇ ਟਰਾਇਲ ਜਾਂ ਕੇਸ ਦੇ ਸਬੰਧ ਦੇ ਵਿੱਚ ਹਾਈ ਕੋਰਟ ਦਾ ਕੋਈ ਜੱਜ ਜਾਂ ਸੁਪਰੀਮ ਕੋਰਟ ਦਾ ਕੋਈ ਕਮੈਂਟ ਕਰਦੇ, ਅਗਲੇ ਦਿਨ ਮੀਡੀਆ ਉਹਨੂੰ ਚੁੱਕਦਾ, ਉਹਨੇ ਇਹ ਕਹਿ ਦਿੱਤਾ, ਬਹੁਤੇ ਸਮਝਣ ਲੱਗ ਜਾਂਦੇ ਦੇਖੋ ਜੀ ਮੀਡੀਆ 'ਚ ਜਿਹੜੀ ਹੈ ਉਹ ਨਿਊਟਰੈਲਿਟੀ ਹੈ ਜਾਂ ਇੰਪਾਰਸ਼ਲ, ਪਰ ਇਵੇਂ ਨਹੀਂ ਹੈ। ਅਲਟੀਮੇਟਲੀ ਪਹਿਲਾਂ ਤਾਂ ਬਣਾਏ ਉਹ ਜਾਂਦੇ ਨੇ। ਬਹੁਤ ਸਾਰੇ ਤੁਸੀਂ ਦੇਖੋਗੇ ਵੀ ਜਿਹੜੇ ਵਕੀਲਾਂ ਤੋਂ ਜਾਂ ਦੂਜੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਤੱਕ ਪਹੁੰਚਦੇ ਨੇ, ਉਹਨਾਂ ਦਾ ਪਹਿਲਾਂ ਹੀ ਪੋਲੀਟੀਕਲ ਕਨੈਕਸ਼ਨ ਹੁੰਦਾ ਹੈ। ਬਹੁਤ ਸਾਰਿਆਂ ਦੇ ਪਿਓ ਦਾਦੇ ਪਹਿਲਾਂ ਹੀ ਵਕੀਲ ਜਾਂ ਪ੍ਰੈਕਟਿਸਿੰਗ ਹੁੰਦੇ ਨੇ ਉਹਦੇ 'ਚ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਬੇਸਡ ਕਮੈਂਟਸ ਦੇ ਉੱਤੇ ਅੱਜ ਖਬਰਾਂ ਟ੍ਰਿਬਿਊਨ 'ਚ ਵੀ ਔਰ BBC ਸਮੇਤ ਸਭ ਲੱਗੀਆਂ ਨੇ ਕਿ ਜੀ ਉਹਨਾਂ ਨੇ ਸ਼ੁਭਕਰਨ ਦੀ ਮੌਤ ਤੇ ਕਿਸਾਨਾਂ ਖਿਲਾਫ ਹਿੰਸਾ ਬਾਰੇ ਹਾਈ ਕੋਰਟ ਨੇ ਹਰਿਆਣਾ ਤੇ ਪੰਜਾਬ ਸਰਕਾਰ ਨੂੰ ਇੰਜ ਫਟਕਾਰਿਆ। ਹੁਣ ਪਹਿਲੀ ਗੱਲ ਤਾਂ ਬੈਰੀਅਰ ਜਿਹੜੇ 3 ਫਰਵਰੀ ਤੋਂ ਬਾਅਦ ਉਹਨਾਂ ਲਿਆ ਕੇ ਲਾਣੇ, ਉਦੋਂ ਹਾਈ ਕੋਰਟ ਨਹੀਂ ਬੋਲਿਆ ਕਿ ਭਾਈ ਹਰਿਆਣਾ ਸਰਕਾਰ ਨੂੰ ਕਹੋ ਵੀ ਦਿੱਲੀ ਰਾਜਧਾਨੀ ਹੈ ਸਾਰਿਆਂ ਦੀ, ਤੁਸੀਂ ਕਿਵੇਂ ਪੀਸਫੁਲ ਕਿਸੇ ਨੂੰ ਵੀ ਰੋਕ ਸਕਦੇ ਹੋ। ਬਿਲਕੁਲ ਸ਼ੁਭਕਰਨ ਨੂੰ ਮਾਰਿਆ ਵੀ 8 ਦਿਨ ਬਾਅਦ ਉਹਨੂੰ ਕ੍ਰੀਮੇਟ ਕੀਤਾ ਅੱਜ ਦੂਜਾ ਕਰਕੇ। ਹਾਈ ਕੋਰਟ ਨੇ ਕੋਈ ਆਰਡਰ ਨਹੀਂ ਕੀਤਾ ਕਿ ਜੀ ਤੁਸੀਂ FIR ਕਿਉਂ ਨਹੀਂ ਰਜਿਸਟਰ ਕਰਦੇ ਜੀ। ਹੁਣ ਅੱਜ ਉਹ ਹਲਕਾ ਜਿਹਾ ਹਾਈ ਕੋਰਟ ਨੇ ਕਿਹਾ ਕਿ ਜੀ ਜੇ ਉਹ ਹੋਇਆ ਉਹਦੀ ਡੈਥ ਤੇ ਪੰਜਾਬ ਸਰਕਾਰ ਨੂੰ ਕੀ ਇਤਰਾਜ਼ ਸੀ FIR ਰਜਿਸਟਰ ਕਰਨ 'ਚ, ਉਹ ਕਰ ਲੈਣੀ ਚਾਹੀਦੀ ਸੀ। ਔਰ ਇਸ ਦੇ ਨਾਲ ਹਾਲਾਂ ਵਕੀਲ ਨਵਕਿਰਨ ਸਿੰਘ ਨੇ ਸਵਾਲ ਚੁੱਕਿਆ ਕਿ ਵੀ ਕੀ ਸ਼ੁਭਕਰਨ ਦੇ ਕਤਲ ਦੇ ਸਬੰਧ 'ਚ ਜਿਹੜੀ FIR ਦੀ ਮੰਗ ਕਿਸਾਨ ਕਰ ਰਹੇ ਸੀ ਉਹ ਕੋਈ ਗਲਤ ਸੀ। ਉਹਨਾਂ ਨੇ ਕਿਹਾ ਵੀ ਕਿਸਾਨਾਂ ਉੱਪਰ ਬਿਨਾਂ ਕਿਸੇ ਭੜਕਾਟ ਦੇ ਗੋਲਾਬਾਰੀ ਦੇ ਇਲਜ਼ਾਮਾਂ ਦੀ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਤੋਂ ਜਾਂਚ ਦੀ ਮੰਗ ਕਰਨਾ ਜਾਇਜ਼ ਸੀ। ਉਹਨਾਂ ਨੇ ਇਹੀ ਕਿਹਾ ਕਿ ਭਾਈ ਇਨਵੈਸਟੀਗੇਟ ਕਰਾਓ। ਔਰ ਇਸ ਦੇ ਜਵਾਬ ਦੇ ਵਿੱਚ ਉਹਨੇ ਹਾਈ ਕੋਰਟ ਨੇ ਕਿਹਾ ਜੀ ਹਾਂ ਜਿਹੜਾ ਕੋਈ ਹਰਿਆਣੇ ਨੇ ਜੋ ਕੀਤਾ ਨਹੀਂ ਸੀ ਕਰਨਾ ਚਾਹੀਦਾ, ਇਹ ਕੋਈ ਦਹਿਸ਼ਤਗਰਦ ਰਾਜ ਨਹੀਂ ਹੈ, ਤੁਸੀਂ ਸ਼ਾਂਤਮਈ ਮੁਜ਼ਾਹਰਾਕਾਰੀਆਂ ਉੱਪਰ ਇੰਨੀ ਜ਼ਿਆਦਾ ਹਿੰਸਾ ਦੀ ਵਰਤੋਂ ਕਿਵੇਂ ਕਰ ਸਕਦੇ ਹੋ। ਹੁਣ ਇਹਨੂੰ ਵੀ ਬੜੀ ਵੱਡੀ ਖਬਰ ਬਣਾਇਆ ਕਿ ਜੀ ਹਾਈ ਕੋਰਟ ਨੇ ਕਹਿ ਦਿੱਤਾ ਭਾਈ ਉਹ ਤੁਹਾਡੇ ਸਾਹਮਣੇ ਵਰਤੋਂ, ਚੰਡੀਗੜ੍ਹ ਮੂਨ ਦੇ ਉੱਤੇ ਤਾਂ ਨਹੀਂ ਹੈ, ਅੱਜ ਕੱਲ੍ਹ ਤਾਂ ਮੂਨ ਨਾਲ ਵੀ ਹਰ ਮਿੰਟ ਦੀ ਉੱਥੋਂ ਵੀ ਕਮਿਊਨੀਕੇਸ਼ਨ ਹੁੰਦੀ ਹੈ, ਉਦੋਂ ਉਹ ਸੁੱਤੇ ਰਹਿੰਦੇ ਨੇ। ਔਰ ਇਹ ਵੀ ਉਹਨਾਂ ਨੇ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ। ਇਸੇ ਤਰ੍ਹਾਂ ਹਾਈ ਕੋਰਟ ਦੀ ਇੱਕ ਹੋਰ ਟਿੱਪਣੀ ਦੇ ਉੱਤੇ ਕਿ ਜੀ ਉਹਨਾਂ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਮਿਲ ਰਹੀ ਪੈਰੋਲ ਤੇ ਅਦਾਲਤ ਹੋਈ ਸਖਤ, ਹਰਿਆਣਾ ਨੂੰ ਦਿੱਤੇ ਹੁਕਮ। ਅੱਜ ਮਤਲਬ ਪੰਜਾਬ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟੀਸ਼ਨ ਕੀਤੀ ਹੋਈ ਹੈ ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਇਹ 90 ਦਿਨ ਦੀ ਪੈਰੋਲ ਸਾਲ ਦੇ ਵਿੱਚ ਇਹਨਾਂ ਨੂੰ ਇੰਨੀਆਂ ਪੈਰੋਲਾਂ, ਜਦੋਂ ਕਿ ਕ੍ਰਿਮੀਨਲ ਹੈ, ਕਨਵਿਕਟਡ ਹੈ, ਮਰਡਰਰ ਹੈ, ਰੇਪਿਸਟ ਹੈ। ਔਰ ਇਹ ਕਿਉਂਕਿ ਉਹਦੀ ਆਲਰੇਡੀ 10 ਮਾਰਚ ਨੂੰ ਪੈਰੋਲ ਖਤਮ ਹੋ ਰਹੀ ਹੈ। ਔਰ ਇਸ ਦੇ ਉੱਤੇ ਅਦਾਲਤ ਨੇ ਇਹ ਕਿਹਾ ਕਿ ਜੀ ਇਹ ਜੋ ਉਹਨੂੰ ਬਾਰ-ਬਾਰ ਹਰਿਆਣਾ ਸਰਕਾਰ ਦੇ ਰਹੀ ਹੈ ਪੈਰੋਲ, ਉਹ ਸਰਾਸਰ ਗਲਤ ਹੈ ਔਰ ਉਸ ਨੂੰ ਦਿੱਤੀ ਪੈਰੋਲ ਰੱਦ ਕੀਤੀ ਜਾਏ। ਉਹਨਾਂ ਨੇ ਕਿਹਾ ਕਿ ਵੀ ਇਹ ਹਰਿਆਣਾ ਸਰਕਾਰ ਤੋਂ ਪੁੱਛਿਆ ਕੋਰਟ ਨੇ ਕਿ ਉਹ ਦੱਸੇ ਕਿ ਡੇਰਾ ਮੁਖੀ ਰਾਮ ਰਹੀਮ ਵਾਂਗ ਹੋਰ ਕਿੰਨੇ ਕੈਦੀਆਂ ਨੂੰ ਇਸ ਤਰ੍ਹਾਂ ਪੈਰੋਲ ਦਿੱਤੀ ਗਈ ਸੀ। ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਜਾਣਕਾਰੀ ਮੰਗੀ ਹੈ। ਸੋ ਅੱਗੇ ਹੈ ਜੀ ਉਹਨੂੰ ਕਿੰਨੀ ਵਾਰੀ ਪੈਰੋਲ ਮਿਲੀ, 50 ਦਿਨਾਂ ਦੀ ਪਹਿਲਾਂ ਮਿਲੀ, ਫਿਰ 21 ਦਿਨਾਂ ਦੀ ਮਿਲੀ, ਫਿਰ ਸਾਰਾ। ਔਰ ਉਹਦੇ ਖਿਲਾਫ ਜਿਹੜੇ ਇਲਜ਼ਾਮ ਨੇ ਉਹਦੇ 'ਚ 2 ਵਿਦਿਆਰਥਣਾਂ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਹੈ। ਔਰ ਇਸੇ ਤਰ੍ਹਾਂ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਵਿੱਚ ਵੀ ਉਹਨੂੰ ਦੋਸ਼ੀ ਠਹਿਰਾਇਆ ਗਿਆ। ਔਰ ਇਸੇ ਤਰ੍ਹਾਂ ਇੱਕ ਪੱਤਰਕਾਰ ਦੇ ਕਤਲ ਲਈ ਵੀ। ਸੋ 2 ਕਤਲ, 2 ਜਬਰ ਜਨਾ, ਔਰ ਉਹਨੂੰ ਜਿਵੇਂ ਉਹ ਬਾਦਸ਼ਾਹ ਦੀ ਤਰ੍ਹਾਂ ਜੇਲ੍ਹ 'ਚ ਰੱਖਿਆ ਔਰ ਜਿਵੇਂ ਉਹਨੂੰ ਪੈਰੋਲ ਦਿੱਤੀ ਜਾਂਦੀ ਹੈ। ਹੁਣ ਇਹਨੂੰ ਲੈ ਕੇ ਵੀ ਬੜੀ ਖਬਰ ਹੈ ਕਿ ਜੀ ਹਾਈ ਕੋਰਟ ਨੇ ਝਾੜ ਪਾ ਦਿੱਤੀ। ਉਹਨਾਂ ਨੇ ਕਿਹਾ ਜੀ ਹੁਣ ਜਦੋਂ ਵੀ ਪੈਰੋਲ ਦੇਣੀ ਹੈ ਪਹਿਲਾਂ ਅਦਾਲਤ ਦੀ ਮਰਜ਼ੀ ਨਾਲ। ਉਹਨਾਂ ਨੇ ਇਸਤੇਮਾਲ ਕਰ ਲਿਆ, ਲਗਾਤਾਰ ਕਰ ਰਹੇ ਨੇ। ਦੇ ਡੋਂਟ ਗਿਵ ਅ ਡੈਮ। ਸੋ ਸਾਨੂੰ ਇਹਨਾਂ ਸਾਰਿਆਂ ਤੋਂ ਕੁਛ ਨਹੀਂ ਇਹਨਾਂ 'ਚੋਂ ਨਿਕਲਣ ਵਾਲਾ, ਕਿਉਂਕਿ ਇਹ ਸਿਰਫ ਜ਼ਬਾਨੀ ਜਮ੍ਹਾਂ ਖਰਚ ਹੈ। ਅਲਟੀਮੇਟਲੀ ਇਹ ਸਾਰੇ ਹੀ ਕੰਪਲੀਸਿਟ ਨੇ। ਉੱਥੇ ਕੋਈ ਡੇਅਰ ਨਹੀਂ ਕਰ ਸਕਦਾ ਕਿ ਜਿਹੜਾ ਉਸ ਸਿਸਟਮ ਦੇ ਨਾਲ ਟੱਕਰ ਲੈ। ਹੋਣਗੇ ਵਿਰਲੇ ਟਾਵੇਂ, ਜਿਵੇਂ ਉਸ ਸੁਪਰੀਮ ਕੋਰਟ ਦਾ ਇੱਕ ਜਸਟਿਸ ਜਿਹੜਾ ਅਮਿਤ ਸ਼ਾਹ ਦੇ ਖਿਲਾਫ, ਕਿਉਂਕਿ ਜਦੋਂ ਗੁਜਰਾਤ ਦੇ ਵਿੱਚ 2002 'ਚ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ ਤਾਂ ਮੋਦੀ ਚੀਫ ਮਿਨਿਸਟਰ ਸੀ, ਅਮਿਤ ਸ਼ਾਹ ਹੋਮ ਮਿਨਿਸਟਰ ਸੀ। ਸੋ ਉਹ ਜਿਹੜਾ ਜੱਜ ਲਰੋਇਆ ਉਹ ਇਨਵੈਸਟੀਗੇਟ ਕਰ ਰਿਹਾ ਸੀ,
ਬੰਬੇ ਦੇ ਵਿੱਚ ਪੇਸ਼ੀ ਸੀ, ਪਹਿਲਾਂ ਤਾਂ ਗੁਜਰਾਤ ਚੋਂ ਕੇਸ ਟ੍ਰਾਂਸਫਰ ਕੀਤਾ ਵੀ ਇਨਫਲੂਐਂਸ ਨਾ ਹੋਏ, ਤੇ ਜਿੱਦਣ ਇਹਦੀ ਫਾਈਨਲ ਹੀਅਰਿੰਗ 'ਚ ਉਹਨੇ ਇਹਨੂੰ ਇੰਡਾਇਰੈਕਟ ਤਾਂ ਕੀਤਾ ਹੋਇਆ ਸੀ, ਉਦੋਂ ਉੱਥੋਂ ਉਹਦੀ ਲਾਸ਼ ਹੀ ਮਿਲੀ ਔਰ ਉਹਨਾਂ ਨੇ ਦਵਾ ਦਾ ਪਿੰਡ ਖੜ ਕੇ ਕਿ ਜੀ ਹਾਰਟ ਅਟੈਕ ਹੋ ਗਿਆ, ਜਸਟਿਸ ਲਰੋਇਆ ਸ਼ਾਇਦ ਉਹਦਾ ਨਾਂ ਸੀ। ਸੋ ਇਹ ਮਹਿਜ਼ ਥੁੱਕੀ ਵੜੇ ਪਕਾਉਣ ਵਾਲੀ ਗੱਲ ਹੈ। ਅਲਟੀਮੇਟਲੀ ਹਿੰਦੂਤਵਾਦੀ ਆਈਡੀਓਲੋਜੀ ਨੇ ਟੇਕ ਓਵਰ ਕਰ ਲਿਆ ਹੋਇਆ ਔਰ ਉੱਥੇ ਕੋਈ ਅਪੀਲ ਵਕੀਲ ਦਲੀਲ, ਅੱਜ ਅਸੀਂ ਅੰਗਰੇਜ਼ਾਂ ਦੇ ਜ਼ਮਾਨੇ 'ਚ ਇੱਕ ਰੌਲਟ ਐਕਟ ਬਣਿਆ ਸੀ ਤੇ ਲੋਕ ਚੀਕਾਂ ਮਾਰਦੇ ਸੀ, ਜਲਿਆਂਵਾਲਾ ਬਾਗ ਉਹਦੇ ਵਿਰੋਧ 'ਚੋਂ ਹੀ ਹੋਇਆ ਸੀ। ਅੱਜ ਤੁਸੀਂ NSA ਵਰਗੇ ਐਕਟ ਦੇਖੋ, ਇਹਨਾਂ ਨੇ ਜਿਵੇਂ ਜੂਰਿਸਪ੍ਰੂਡੈਂਸ ਦੇ ਨਾਲ ਛੇੜਛਾੜ ਕੀਤੀ ਹੈ। ਅੱਜ ਜਿਵੇਂ ਪੀਸਫੁਲ ਕਿਸਾਨ ਜਿਹੜੇ ਕਿ ਬਿਲਕੁਲ ਉਹਨਾਂ ਦੀਆਂ ਡਰੋਨਸ ਰਾਹੀਂ ਤੁਸੀਂ ਇਮੇਜਿੰਗ ਕਰਕੇ ਉਹਨਾਂ ਦੇ ਪਾਸਪੋਰਟ ਔਰ ਵੀਜ਼ੇ ਕੈਂਸਲ ਕਰਨ ਤੱਕ ਜਾ ਰਹੇ ਹੋ, ਇਸ ਹੱਦ ਤੱਕ ਜਿਹੜੀ ਟਿਰਨੀ ਹੈ। ਤੇ ਜੇ ਉਸ ਤੋਂ ਬਾਅਦ ਵੀ ਸਾਨੂੰ ਇਹ ਲੱਗਦਾ ਹੈ ਕਿ ਜੀ ਨਹੀਂ ਅਸੀਂ ਖਾਲਿਸਤਾਨ ਤੋਂ ਜਿਹੜਾ ਬਿਨਾਂ ਕੁਝ ਘੱਟ ਕਰ ਲਈਏ, ਕੁਝ ਹੋਰ ਕਰ ਲਈਏ, ਫਿਰ ਈਦਰ ਜਾਂ ਅਸੀਂ ਬੇਈਮਾਨ ਹੈ ਤੇ ਜਾਂ ਅਸੀਂ ਗਧੇ ਹੈ, ਫਿਰ ਤੀਸਰੀ ਕੋਈ ਗੱਲ ਹੋਰ ਨਹੀਂ ਰਹਿ ਜਾਂਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।